ਵਿਊਅਰਸ ਵੈਲਕਮ ਬੈਕ ਇਨ ਆਵਰ ਪ੍ਰੋਗਰਾਮ ਜੀ ਡਾਕਟਰ ਸਾਹਿਬ ਸਵਾਲ ਦਾ ਜਵਾਬ ਦੇ ਸੈਕਸ਼ਨ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਕੀ ਇਤਿਹਾਸਕ ਅਹਿਮੀਅਤ ਹੈ। ਸਿੱਖ ਇਤਿਹਾਸ ਦੇ ਹਵਾਲੇ ਨਾਲ ਅੱਜ ਦੇ ਦਿਨ 1767 ਦੇ ਵਿੱਚ ਹੁਣੇ ਹੀ ਅਸੀਂ ਅਹਿਮਦ ਸ਼ਾਹ ਅਬਦਾਲੀ ਦਾ ਜ਼ਿਕਰ ਕਰਕੇ ਹਟੇ ਹਾਂ। ਉਹਨੇ ਕਿੰਨੇ ਸ਼ਾਇਦ 16-17 ਹਮਲੇ ਕੀਤੇ, ਉਹ ਆ ਜਾਂਦਾ ਸੀ ਜਿੱਧਰੋਂ ਮਰਜ਼ੀ, ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਉਹਨੂੰ ਕੋਈ ਰੋਕਣ ਵਾਲਾ ਨਹੀਂ ਸੀ ਜੀ। ਮਰਾਠਿਆਂ ਦੇ ਵੀ ਉਹਨੇ ਲੱਕ ਤੋੜਿਆ ਚੰਗੀ ਤਰ੍ਹਾਂ 1757 'ਚ ਪਾਣੀਪਤ ਦੀ ਲੜਾਈ 'ਚ ਜੀ। ਪਰ ਸਿੱਖ ਮਿਸਲਾਂ ਨੇ ਸਰ ਜੱਸਾ ਸਿੰਘ ਆਹਲੂਵਾਲੀਆ ਜਿਹੜੇ ਦਲ ਖਾਲਸਾ ਦੇ ਮੁਖੀ ਸੀ, ਉਹਨਾਂ ਦੀ ਕਮਾਂਡ ਥੱਲੇ ਇੱਕ ਸਟੇਜ ਤੇ ਇੰਡਸ ਤੋਂ ਲੈ ਕੇ ਜਮਨਾ ਤੱਕ ਇਲਾਕਾ ਜਿਹੜਾ ਉਹ 12 ਮਿਸਲਾਂ ਨੇ ਫਤਿਹ ਕੀਤਾ ਜੀ। ਹਾਲਾਂਕਿ ਜਦੋਂ ਅਬਦਾਲੀ ਫਿਰ ਵੀ ਆਉਂਦਾ ਰਿਹਾ, ਅਬਦਾਲੀ ਜਦੋਂ ਆਉਂਦਾ ਸੀ ਉਹ ਪਾਸੇ ਹੋ ਜਾਂਦੇ ਸੀ, ਤੇ ਫਿਰ ਜਦੋਂ ਜਾਂਦਾ ਸੀ ਫਿਰ ਕਬਜ਼ਾ ਲਾਹੌਰ ਤੇ ਕਰ ਲੈਂਦੇ ਸੀ। ਅਬਦਾਲੀ ਨੇ ਆਪਣੇ ਮੁੰਡੇ ਤੈਮੂਰ ਨੂੰ ਵੀ ਲਾਹੌਰ ਦਾ ਬਣਾਇਆ ਸੂਬੇਦਾਰ, ਉਹਦੇ ਮੁੰਡੇ ਜਹਾਨ ਖਾਨ ਨੂੰ ਵੀ ਬਣਾਇਆ, ਬਟ ਜਮਾਨ ਖਾਨ, ਪਰ ਗੱਲ ਚੱਲੀ ਨਹੀਂ। 1766 ਦੇ ਵਿੱਚ ਫਿਰ ਸਿੱਖਾਂ ਨੇ ਪੱਕੇ ਤੌਰ ਤੇ ਲਾਹੌਰ ਦੇ ਉੱਤੇ ਭੰਗੀ ਸਰਦਾਰਾਂ ਨੇ, ਉਹਨਾਂ ਦੇ ਵਿੱਚ 3 ਭੰਗੀ ਸਰਦਾਰ ਸਨ, ਸਰਦਾਰ ਲਹਿਣਾ ਸਿੰਘ, ਸਰਦਾਰ ਗੁੱਜਰ ਸਿੰਘ, ਸਰਦਾਰ ਸੋਭਾ ਸਿੰਘ ਜੀ। ਉਹਨਾਂ ਨੇ ਲਾਹੌਰ ਦੇ ਉੱਤੇ ਆਪਣਾ ਪੂਰਾ ਕਬਜ਼ਾ ਜਮਾਇਆ ਔਰ ਜੱਸਾ ਸਿੰਘ ਆਹਲੂਵਾਲੀਆ ਨੂੰ ਲਾਹੌਰ ਤਖਤ ਤੇ ਸੁਲਤਾਨੁਲ ਕੌਮ ਐਲਾਨਿਆ ਗਿਆ। ਔਰ ਉਸ ਪੀਰੀਅਡ ਦੀ ਇੱਕ ਲਿਖਤ ਵੀ ਜਿਹੜੀ ਹੈ ਕਿਸੇ ਨੇ ਕੋਈ ਸਿੱਕਾ ਪਿਘਲਾ ਕੇ ਢਾਲ ਕੇ ਜਿਹੜੀ ਹੈ ਉਹ ਅਬਦਾਲੀ ਨੂੰ ਭੇਜ ਦਿੱਤੀ ਸੀ ਕਿ ਮੁਲਕੇ ਅਹਿਮਦ ਗ੍ਰਿਫਤੇ ਜੱਸਾ ਕਲਾਲ, ਕਿਉਂਕਿ ਆਹਲੂਵਾਲੀਆ ਕਲੈਨ ਪਹਿਲਾਂ ਕਲਾਲ ਵੱਜਦੇ ਸਨ ਕਿ ਵੀ ਅਹਿਮਦ ਸ਼ਾਹ ਦਾ ਮੁਲਕ ਜਿਹੜਾ ਹੈ ਉਹ ਜੱਸਾ ਕਲਾਲ ਨੇ ਆਪਣੇ ਕਬਜ਼ੇ 'ਚ ਕਰ ਲਿਆ। ਹਾਲਾਂਕਿ ਸਾਡੇ ਇਤਿਹਾਸਕਾਰ ਉਹਨੂੰ ਕਹਿੰਦੇ ਨੇ ਵੀ ਉਹ ਜਾਲੀ ਸੀ ਗੱਲ ਜਿਹੜੀ ਹੈ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 1766 ਤੱਕ ਪਹੁੰਚਦਿਆਂ ਸਿੱਖਾਂ ਨੇ ਲਾਹੌਰ ਦੇ ਉੱਤੇ ਆਪਣਾ ਜਮਾ ਲਿਆ ਸੀ। 1767 ਦੇ ਵਿੱਚ ਅਬਦਾਲੀ ਫੇਰ ਆ ਗਿਆ ਔਰ ਲਾਹੌਰ ਖਾਲੀ ਕਰ ਗਏ ਸਿੱਖ। ਭੰਗੀ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਵੀ ਇੱਕ ਪਾਸੇ ਸੀ, ਬੈਠੇ ਦੇਖ ਰਹੇ ਸੀ। ਹੁਣ ਅਬਦਾਲੀ ਨੇ ਲਾਹੌਰ ਦੇ ਜਿਹੜੇ ਪ੍ਰੋਮੀਨੈਂਟ ਸ਼ਹਿਰੀ ਸੀ ਉਹਨਾਂ ਨੂੰ ਪੁੱਛਿਆ ਵੀ ਰਾਜ ਸਿੱਖਾਂ ਦਾ ਆ ਗਿਆ ਇੱਥੇ ਕਿਵੇਂ? ਉਹਨਾਂ ਨੇ ਕਿਹਾ ਜੀ ਵੀ ਸਿੱਖਾਂ ਦੇ ਰਾਜ ਤਾਂ ਅਸੀਂ ਬਹੁਤ ਸੁਖੀ ਹਾਂ, ਪਹਿਲੇ ਜਿਹੜੇ ਤੁਹਾਡੇ ਗਵਰਨਰ ਨਾਲੋਂ ਵੀ ਚੰਗੇ ਨੇ ਜੀ। ਉਹਨਾਂ ਨੇ ਈਦ ਦੇ ਮੌਕੇ ਸਾਰੇ ਜੰਨੇ ਇੱਥੋਂ ਦੇ ਕਾਜ਼ੀ ਮੁਫਤੀ ਦੂਜੇ ਨੇ ਉਹਨਾਂ ਨੂੰ ਇਨਵਾਈਟ ਕੀਤਾ, ਤੋਹਫੇ ਦਿੱਤੇ, ਦਸਤਾਰਾਂ ਦਿੱਤੀਆਂ ਔਰ ਅਸੀਂ ਬੜੇ ਸੁਖੀ ਹਾਂ ਜੀ। ਹੁਣ ਅਬਦਾਲੀ ਨੇ ਇਹ ਦੇਖਿਆ ਕਿ ਵੀ ਜੇ ਮੈਂ ਇਹਨਾਂ ਨੂੰ ਹੀ ਸੂਬੇਦਾਰ ਬਣਾ ਦਿਆਂ ਤੇ ਮੈਨੂੰ ਕੁਛ ਨਾ ਕੁਛ ਦੇਈ ਜਾਣ ਤੇ ਠੀਕ ਹੈ ਇਹਨਾਂ ਨੂੰ। ਸੋ ਉਹਨੇ ਸੁਨੇਹਾ ਭੇਜਿਆ, ਆਪਣਾ ਇੱਕ ਏਲਚੀ ਭੇਜਿਆ ਜਿਹਨੂੰ ਐਂਬੈਸਡਰ ਅਸੀਂ ਅੱਜ ਕਹਿੰਦੇ, ਉਹਨੂੰ ਏਲਚੀ ਕਹਿੰਦੇ ਸੀ। ਉਹਦੇ ਹੱਥ ਸੌਗੀ, ਕਿਸ਼ਮਿਸ਼, ਬਦਾਮ, ਹੋਰ ਮੇਵੇ ਤੇ ਤੋਹਫੇ ਭੇਜ ਕੇ ਸਰਦਾਰ ਜਿਹੜੇ ਭੰਗੀ ਸਰਦਾਰ ਜਿੱਥੇ ਸੀ ਉਹਨਾਂ ਕੋਲ ਭੇਜੇ ਕਿ ਵੀ ਤੁਸੀਂ ਗੱਲਬਾਤ ਕਰੋ ਜੀ। ਔਰ ਅੱਜ ਅਸੀਂ ਅਣਖ ਦੀ ਗੱਲ ਕਰਦੇ ਹਾਂ, ਸਾਡਾ ਕਿੰਨਾ ਵੱਡਾ ਹਿੱਸਾ ਅੱਜ ਅੱਧੇ ਜੁੱਤੀਆਂ ਛੱਟਣ ਤੇ ਨੇ, ਅੱਧੇ ਜੁੱਤੀਆਂ ਖਾਣ ਤੇ ਨੇ, ਪਰ ਅਣਖ ਦੀ ਗੱਲ ਹੈ ਉਹਨਾਂ ਨੇ ਏਲਚੀ ਨੂੰ ਬੜੇ ਸਤਿਕਾਰ ਦੇ ਨਾਲ ਬਿਠਾਇਆ ਜੀ ਔਰ ਉਹ ਕਾਬਲੀ ਜਿਹੜੇ ਉਹ ਮੇਵੇ ਆਏ ਸੀ ਉਹ ਵਾਪਸ ਮੋੜੇ ਤੇ ਨਾਲ ਛੋਲਿਆਂ ਦੀ ਜਿਹੜੇ ਨੇ ਕੋਈ ਛੋਲੇ ਉਹਨੂੰ ਭੇਜ ਦਿੱਤੇ ਅਬਦਾਲੀ ਨੂੰ ਉਹਦੇ ਏਲਚੀ ਰਾਹੀਂ ਤੇ ਉਹਨਾਂ ਨੂੰ ਕਿਹਾ ਜੀ ਕਿ ਇਹ ਤੁਹਾਡੇ ਮੇਵੇ ਤੁਹਾਨੂੰ ਮੁਬਾਰਕ, ਆਪ ਜਨਾਬ ਕਾਬਲ ਦੇ ਰਹਿਣ ਵਾਲੇ ਮੇਵੇ ਖਾਓ, ਅਸੀਂ ਤਾਂ ਸਰਦਾਰ ਘੋੜਿਆਂ ਦੀਆਂ ਪਿੱਠਾਂ ਤੇ ਰਹਿਣ ਵਾਲੇ, ਸਾਡੀ ਖੁਰਾਕ ਛੋਲੇ ਹੀ ਹੈ ਤੇ ਤੁਹਾਡੀ ਗਵਰਨਰੀ ਤੁਹਾਨੂੰ ਮੁਬਾਰਕ ਜੀ। ਸੋ ਇਹੀ ਸਰ ਜੱਸਾ ਸਿੰਘ ਆਹਲੂਵਾਲੀਆ ਤੱਕ ਪਹੁੰਚ ਕੀਤੀ, ਉਹਨਾਂ ਨੇ ਵੀ ਇਹੀ ਕਿਹਾ। ਸੋ ਯਾਨੀ ਸਿੱਖਾਂ ਜੇ ਸੀ ਕਿ ਰਾਜ ਭਾਗ ਅਸੀਂ ਆਪਣੇ ਬਾਹੂਬਲ ਨਾਲ ਲਿਆ ਔਰ ਆਪਣੇ ਬਾਹੂਬਲ ਨਾਲ ਹੀ ਫੇਰ ਲਵਾਂਗੇ, ਇਹ ਅਸੀਂ ਕਿਸੇ ਦੀ ਦਿੱਤੀ ਜਿਹੜੀ ਹੈ ਉਹ ਗਿਫਟ ਜਾਂ ਕਿਸੇ ਦਾ ਦਿੱਤਾ ਰਾਜ ਭਾਗ ਅਸੀਂ ਨਹੀਂ ਲੈਣਾ ਹੈ ਜੀ। ਹੁਣ ਇਹ ਜਿਹੜੀ ਅਣਖ ਸੀ ਇਹੀ ਸਾਡੀ ਸਟਰੈਂਥ ਸੀ। ਅੱਜ ਵੀ ਜੇ ਅਸੀਂ ਸਰਵਾਈਵ ਕਰਾਂਗੇ, ਜਿੱਥੇ ਇੱਕ ਅੱਧਾ ਸਿੱਖ ਵੀ ਖਲੋ ਜਾਂਦਾ ਅਣਖ ਦੇ ਨਾਲ, ਉਹ ਬਦਲ ਕੇ ਰੱਖ ਦਿੰਦਾ ਸਾਰੀ ਚੀਜ਼ ਨੂੰ ਜੀ। ਸੋ ਇਸ ਅਣਖ ਤੋਂ ਬਿਨਾਂ, ਇਸ ਚੈਲੰਜ ਤੋਂ ਬਿਨਾਂ ਸਿੱਖ ਨਹੀਂ ਹੈ, ਫਿਰ ਉਹ ਕੋਈ ਹੋਰ ਹੀ ਬਣ ਜਾਂਦਾ ਜੀ। 1872 ਦੇ ਵਿੱਚ ਅੱਜ ਦੇ ਦਿਨ ਕੂਕੇ ਜਿਹੜੀ ਮੂਵਮੈਂਟ ਬਾਬਾ ਰਾਮ ਸਿੰਘ ਨਾਮਧਾਰੀ ਤਾਂ ਬਾਅਦ 'ਚ ਕਹਿਣ ਲੱਗੇ, ਪਹਿਲਾਂ ਕੂਕੇ ਹੀ ਕਹਿੰਦੇ ਸੀ ਕਿਉਂਕਿ ਬੜੇ ਪਿਆਰ ਦੇ ਨਾਲ ਸ਼ਬਦ ਪੜ੍ਹਦੇ ਆ, ਮਸਤ ਹੋ ਜਾਂਦੇ ਸੀ, ਮਸਤੀ 'ਚ ਸ਼ਬਦ ਪੜ੍ਹਦੇ ਸੀ, ਉਹਨੂੰ ਕੂਕਣਾ ਕਹਿਣ ਲੱਗ ਗਏ ਲੋਕ, ਇਹ ਕੂਕੇ ਬਣ ਗਏ। ਸੋ ਇਹਨਾਂ ਨੇ ਮਲੇਰਕੋਟਲੇ ਦੇ ਵਿੱਚ ਤੇ ਉੱਤੇ ਉਹਨਾਂ ਦੇ ਹਮਲਾ ਕੀਤਾ ਜਿੱਥੇ ਹਥਿਆਰ ਰੱਖੇ ਸੀ, ਸਿਪਾਹੀਆਂ ਨੂੰ ਮਾਰਤਾ, ਬੁੱਚੜਾਂ ਨੂੰ ਮਾਰਤਾ, ਬਾਅਦ 'ਚ ਫੜੇ ਗਏ, ਇਹਨਾਂ 'ਚੋਂ 58 ਦੇ ਕਰੀਬ ਫੜੇ ਗਏ ਤੇ 58 ਕੂਕਿਆਂ ਨੂੰ ਫਿਰ ਕਾਈਵਾਨ ਜਿਹੜਾ ਡਿਪਟੀ ਕਮਿਸ਼ਨਰ ਲੁਧਿਆਣਾ ਸੀ ਉਹਨੇ ਤੋਪਾਂ ਦੇ ਨਾਲ ਬੰਨ੍ਹ ਕੇ ਉਡਾਇਆ ਜੀ ਔਰ ਬੜੀ ਬਹਾਦਰੀ ਨਾਲ ਤੋਪਾਂ ਦੇ ਸਾਹਮਣੇ ਖਲੋਤਾ। ਇੱਕ ਨੌਜਵਾਨ ਸੀ, ਬੱਚਾ ਜਿਹੜਾ ਛੋਟਾ ਸੀ 12-13 ਸਾਲ ਦਾ ਕੂਕਾ, ਉਹ ਜਦੋਂ ਅੰਗਰੇਜ਼ ਜਿਹੜਾ ਹੁਕਮ ਦੇਣ ਵਾਲਾ ਸੀ ਉਹਨੇ ਦਾੜੀ ਵੀ ਰੱਖੀ ਹੋਈ ਸੀ ਲੰਮੀ, ਉਹਨੇ ਉਹਦੇ ਕੋਲੋਂ ਦੀ ਲੰਘਿਆ ਤਾਂ ਉਹਨੇ ਕਿਸੇ ਤਰ੍ਹਾਂ ਆਪਣੇ ਆਪ ਨੂੰ ਛਡਾ ਕੇ ਤਾਂ ਉਹਨੂੰ ਫੜ ਲਿਆ, ਉਹਨੇ ਧੌਣ ਤੋਂ ਉਹਨੇ ਘੜੀਸਿਆ ਉਹਨੂੰ
ਤੇ ਉਹਨੂੰ ਉਹਨਾਂ ਨੇ ਤਲਵਾਰ ਦੇ ਨਾਲ ਉਹਦੇ ਟੁਕੜੇ ਕਰਕੇ ਉਹਨੂੰ ਮਾਰਿਆ। ਸੋ ਇਹ ਜਿਹੜੀ ਅੱਜ ਭਾਵੇਂ ਕੂਕਿਆਂ ਦੀ ਲਾਈਨ ਵੱਖਰੀ ਹੋ ਗਈ, ਵੱਖਰੀ ਗੱਲ ਹੈ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਤੋਪਾਂ ਦੇ ਸਾਹਮਣੇ ਖਲੋਂਦਿਆਂ ਵੀ ਉਹ ਸ਼ਬਦ ਪੜ੍ਹਦਿਆਂ ਉਹਨਾਂ ਨੇ ਪੂਰਾ ਆਜ਼ਾਦੀ ਦੇ ਨਾਲ ਆਜ਼ਾਦੀ ਦੀ ਤਾਂਘ ਆਪਣੀ ਜਤਾਉਂਦਿਆਂ ਸ਼ਹੀਦੀਆਂ ਪਾਈਆਂ ਸੀ। ਜੀ 15 ਜਨਵਰੀ 1984 ਨੂੰ ਅੱਜ ਦੇ ਦਿਨ ਆਰਮੀ ਡੇ ਸੀ, ਔਰ ਜਿਵੇਂ ਕਿਹਾ ਜਾਂਦਾ ਔਰ ਇਹ ਸਿੱਖ ਹਿਸਟਰੀ ਰੈਫਰੈਂਸ ਮੈਂ ਦੇਖਿਆ ਕਿ ਇੰਦਰਾ ਗਾਂਧੀ ਨੇ ਜਨਰਲ ਵੈਦਿਆ ਔਰ ਸੁੰਦਰ ਜੀ ਨੂੰ ਇਹ ਆਲਰੇਡੀ ਇਸ ਦਿਨ ਆਰਮੀ ਡੇ ਦੇ ਮੌਕੇ ਤੇ ਇਹ ਕਿਹਾ ਸੀ ਕਿ ਦਰਬਾਰ ਸਾਹਿਬ ਤੇ ਹਮਲੇ ਦੀ ਫੁੱਲ ਫਲੈਜਡ ਜਿਹੜੀ ਹੈ ਪਲੈਨਿੰਗ ਕਰੋ ਜੀ ਔਰ ਉਸ ਦੇ ਲਈ ਰਿਪੋਰਟ ਕਰੋ। ਸੋ ਮੈਨੂੰ ਇਹ ਲੱਗਦਾ ਹੈ ਕਿਉਂਕਿ ਇਹ ਡੇਟ ਜਦੋਂ ਮੈਂ ਅੱਜ ਦੇਖੀ ਤੇ ਫਰਵਰੀ ਦੇ ਵਿੱਚ ਉਹ ਲੈਟਰ ਓਰੀਜਿਨੇਟ ਹੋਏ ਨੇ ਜਿਹੜੇ ਕਿ ਮਾਰਗਰੇਟ ਥੈਚਰ ਨੂੰ ਲਿਖੇ ਗਏ ਔਰ ਉਹਨਾਂ ਦੇ ਵਿੱਚ ਕੋਰਸਪੋਂਡੈਂਸ ਸ਼ੁਰੂ ਹੋਈ। ਸੋ ਜ਼ਾਹਿਰ ਹੈ ਵੀ ਜਨਰਲ ਸਿਨਹਾ ਲੈਫਟੀਨੈਂਟ ਜਨਰਲ ਜਿਹੜਾ ਸੀਨੀਅਰ ਸੀ ਉਹਨੇ ਨਾ ਕਰ ਦਿੱਤੇ ਇੰਦਰਾ ਗਾਂਧੀ ਦੀ ਯੋਜਨਾ ਨੂੰ, ਉਹਨੂੰ ਆਰਮੀ ਹੈੱਡਕੁਆਟਰ ਭੇਜ ਦਿੱਤਾ ਜੀ ਉਹਨੇ ਪ੍ਰੀ ਮੈਚੁਰ ਰਿਟਾਇਰਮੈਂਟ ਲੈ ਲਈ ਤੇ ਵੈਦਿਆ ਔਰ ਸੁੰਦਰ ਜੀ ਜਿਹੜਾ ਕਿ ਜੂਨੀਅਰ ਸੀ ਵੈਦਿਆ ਇਹਨੇ ਕਿਹਾ ਜੀ ਮੈਂ ਕਰਾਂਗਾ ਔਰ ਉਹਨੇ ਇਹ ਕਰਤੂਤ ਕੀਤੀ। ਜੀ ਵਰਲਡ ਹਿਸਟਰੀ ਦੇ ਹਵਾਲੇ ਨਾਲ 1759 ਦੇ ਵਿੱਚ ਬ੍ਰਿਟਿਸ਼ ਮਿਊਜ਼ੀਅਮ ਮੌਂਟੇਗੋ ਹਾਊਸ ਲੰਡਨ ਦੇ ਵਿੱਚ ਖੁੱਲ੍ਹਿਆ। 1844 ਚ ਕੈਥੋਲਿਕਸ ਦੀ ਬੜੀ ਵੱਡੀ ਯੂਨੀਵਰਸਿਟੀ ਹੈ ਇੰਡੀਆਨਾ 'ਚ, ਜਿੱਥੇ ਇੱਕ ਬੈਸੀਲਿਕਾ ਵੀ ਹੈ ਜਿਹਨੂੰ ਪੋਪ ਨੇ ਬਲੈਸ ਕੀਤਾ। ਮੈਨੂੰ ਵੀ ਜਾਣ ਦਾ ਮੌਕਾ ਮਿਲਿਆ ਨੋਟਰ ਡੇਮ, ਮੈਂ ਉੱਥੇ ਬੱਚਿਆਂ ਆਪਣੇ ਸਟੂਡੈਂਟਸ ਦੇ ਨਾਲ ਇੰਟਰੈਕਟ ਵੀ ਕੀਤਾ। ਯੂਨੀਵਰਸਿਟੀ ਆਫ ਨੋਟਰ ਡੇਮ 1844 ਚ ਖੁੱਲ੍ਹੀ। ਜੀ 1913 ਦੇ ਵਿੱਚ ਬਰਲਿਨ ਤੇ ਨਿਊਯਾਰਕ ਦੇ ਵਿੱਚ ਪਹਿਲੀ ਟੈਲੀਫੋਨ ਸਰਵਿਸ ਸ਼ੁਰੂ ਹੋਈ। 1934 ਦੇ ਵਿੱਚ ਕਿਉਂਕਿ 1933-34 ਚ ਕੋਇਟੇ ਦਾ ਭੁਚਾਲ ਆਇਆ, ਨੇਪਾਲ 'ਚ ਵੀ ਭੁਚਾਲ ਆਇਆ ਔਰ ਜਿਵੇਂ ਕੋਇਟਾ ਸ਼ਹਿਰ ਬਾਰੇ ਕਹਿੰਦੇ ਨੇ ਸਾਰੇ ਦਾ ਸਾਰਾ ਸ਼ਹਿਰ ਸੁੱਤਾ ਹੀ ਸੌਂ ਗਿਆ, ਹਜ਼ਾਰਾਂ ਲੋਕ ਮਾਰੇ ਗਏ, ਇਹਨਾਂ ਜ਼ੋਰਦਾਰ ਭੁਚਾਲ ਸੀ। ਜੀ 1936 ਦੇ ਵਿੱਚ ਫੋਰਡ ਫਾਊਂਡੇਸ਼ਨ ਆਈ, ਇਨਕੋਰਪੋਰੇਟ ਹੋਈ। ਹੁਣ ਇਹ ਫੋਰਡ ਫਾਊਂਡੇਸ਼ਨ ਉਹੀ ਹੈ ਜਿਹੜੀ ਖੁਸ਼ਵੰਤ ਸਿੰਘ ਨੇ ਜੇ ਹਿਸਟਰੀ ਆਫ ਦਾ ਸਿਕਸ ਲਿਖੀ ਹੈ ਤਾਂ ਉਹਨੂੰ ਫੰਡ ਫੋਰਡ ਫਾਊਂਡੇਸ਼ਨ ਨੇ ਕੀਤਾ ਸੀ। ਜੀ ਔਰ ਬੇਸ਼ੱਕ ਅਰਵਿੰਦ ਕੇਜਰੀਵਾਲ ਇਸ ਵੇਲੇ ਲੋਕਾਂ ਦੀਆਂ ਹੋਪਸ ਔਰ ਐਸਪੀਰੇਸ਼ਨਸ ਨੂੰ ਜਗਾ ਰਿਹਾ, ਪਰ ਅਰੁਣਧਾਤੀ ਰੋਏ ਜਿਹੜੀ ਆਪਣੀ ਕੈਪੈਸਿਟੀ ਦੇ ਵਿੱਚ ਇੱਕ ਬੜੀ ਬੇਬਾਕ ਜਿਹੀ ਲਿਖਾਰੀ ਔਰ ਐਕਟਿਵਿਸਟ ਹੈ, ਉਹਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਸਾਰੀ ਫੰਡਿੰਗ ਜਿਹੜੀ ਹੈ ਉਹ ਫੋਰਡ ਫਾਊਂਡੇਸ਼ਨ ਕਰ ਰਹੀ ਹੈ, ਅਮਰੀਕਨ ਇਹ ਕਾਰਪੋਰੇਸ਼ਨ ਹੈ ਔਰ ਉਹਨੇ ਕਿਹਾ ਇਹ ਸਭ ਅਮਰੀਕਨ ਇੰਟਰਸਟ ਹੈ। ਕੱਲ੍ਹ ਨੂੰ ਕਿੰਨਾ ਕੁ ਠੀਕ ਹੈ ਨਹੀਂ ਹੈ, ਜੀ ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 1936 ਦੀ ਬਣੀ ਇਸ ਫੋਰਡ ਫਾਊਂਡੇਸ਼ਨ ਨੇ ਦੁਨੀਆ 'ਚ ਬਹੁਤ ਸਾਰੀਆਂ NGOs ਨੂੰ ਮਦਦ ਕੀਤੀ ਹੈ। ਹਾਲਾਂਕਿ ਇੰਟਰਸਟ ਆਪਣੇ ਹੁੰਦੇ ਨੇ ਔਰ ਬਹੁਤ ਸਾਰੇ ਹੋਰ ਵੀ ਹਿਊਮੈਨਿਟੇਰੀਅਨ ਇਨਸਾਨੀ ਭਲੇ ਦੇ ਪ੍ਰੋਜੈਕਟ ਕੀਤੇ ਨੇ। ਜੀ 1943 ਦੇ ਵਿੱਚ ਪੈਂਟਾਗਨ, ਮੈਨੂੰ ਵੀ ਨਹੀਂ ਸੀ ਪਤਾ, ਇਹ ਰਿਸਰਚ ਕਰਦੇ ਆ ਤਾਂ ਮੈਂ ਪੜ੍ਹਿਆ ਸੀ ਕਿ ਵੀ 1945 ਚ ਬਣਿਆ ਸੀ, ਪਰ ਇਹ ਉਹਨਾਂ ਨੇ ਇਹ ਕਿਹਾ ਵੀ ਇਹ ਵਰਲਡਸ ਲਾਰਜੈਸਟ ਆਫਿਸ, ਜੀ ਦੁਨੀਆ ਦਾ ਸਭ ਤੋਂ, ਕਿਉਂਕਿ ਜਦੋਂ ਤੁਸੀਂ ਪੈਂਟਾਗਨ ਵਾਸ਼ਿੰਗਟਨ ਆਓ ਤੇ ਇਹਦੀਆਂ ਪਤਾ ਨਹੀਂ ਕਿੰਨੀਆਂ ਮੰਜ਼ਲਾਂ ਜਿਹੜੀਆਂ ਨੇ ਉਹ ਜਿਹੜੀ ਜ਼ਮੀਨ ਦੇ ਵਿੱਚ ਨੇ, ਉਹਨਾਂ ਦੇ ਕਿੰਨੇ ਮੰਜ਼ਲ ਤਾਂ ਉੱਪਰ ਨੂੰ ਕਹਿੰਦੇ ਨੇ, ਥੱਲੇ ਨੂੰ ਪਤਾ ਨਹੀਂ ਕੀ ਕਹਿੰਦੇ ਨੇ, ਬਟ ਕਾਫੀ ਕਈ ਉਹਨਾਂ ਦੀਆਂ ਤਹਿਾਂ ਥੱਲੇ ਨੇ ਇਸ ਦਫ਼ਤਰ ਦੀਆਂ, ਜੀ ਪੈਂਟਾਗਨ ਦੀਆਂ। 1973 ਦੇ ਵਿੱਚ ਨਿਕਸਨ ਨੇ ਵੀਅਤਨਾਮ ਵਾਰ ਖਤਮ ਕਰਨ ਦਾ ਐਲਾਨ ਕੀਤਾ। 1973 ਦੇ ਵਿੱਚ ਗੋਲਡਾ ਮਾਇਰ ਇਜ਼ਰਾਈਲ ਦੀ ਪ੍ਰਾਈਮ ਮਿਨਿਸਟਰ ਪੋਪ ਨੂੰ ਮਿਲੀ, ਬੜੀ ਇੰਪੋਰਟੈਂਟ ਮੀਟਿੰਗ ਸੀ ਕਿਉਂਕਿ ਇਜ਼ਰਾਈਲ ਨੇ ਹਮੇਸ਼ਾ ਹੀ ਇਹ ਸ਼ਿਕਾਇਤ ਕੀਤੀ ਹੈ ਯਹੂਦੀਆਂ ਨੇ ਕਿ ਜਿਹੜੀ ਉਹਨਾਂ ਦੀ ਨਸਲਕੁਸ਼ੀ ਹੋਈ ਹਿਟਲਰ ਵੱਲੋਂ ਜਾਂ ਪਹਿਲਾਂ ਵੀ ਉਹਦੇ 'ਚ ਵੈਟੀਕਨ ਦਾ ਵੀ ਨਾ ਪੱਖੀ ਰੋਲ ਰਿਹਾ, ਜਿਵੇਂ ਕਿ ਹੁਣ ਇੰਗਲੈਂਡ ਦਾ ਰੋਲ ਸਾਹਮਣੇ ਆਇਆ ਸਿੱਖ ਨਸਲਕੁਸ਼ੀ ਜੂਨ 84 ਦੇ ਹਵਾਲੇ ਨਾਲ। 1986 ਦੇ ਵਿੱਚ ਪ੍ਰੈਜ਼ੀਡੈਂਟ ਰੋਨਾਲਡ ਰੀਗਨ ਨੇ ਮਾਰਟਨ ਲੂਥਰ ਕਿੰਗ ਦੇ ਜਨਮ ਦਿਨ ਨੂੰ ਨੈਸ਼ਨਲ ਡੇ ਐਲਾਨਿਆ। ਸੋ ਇਹ ਵਰਲਡ ਹਿਸਟਰੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਡਾ ਪਹਿਲਾ ਸਵਾਲ ਹੈ, ਅਕਾਲੀ ਆਗੂਆਂ ਨੇ ਪੰਜਾਬ ਭਰ 'ਚ ਭਾਜਪਾ ਦੇ ਪੁਤਲੇ ਸਾੜੇ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਪੁਤਲੇ ਨੇ ਪੁਤਲੇ ਜੀ ਦੇਖੋ, ਇਸ ਨੂੰ ਕਹਿੰਦੇ ਨੇ ਕਿ ਵੀ ਇੱਕ ਚੋਰੀ ਦੂਸਰੀ ਸੀਨਾ ਜ਼ੋਰੀ। ਹੁਣ ਬਿਕਰਮਜੀਤ ਮਜੀਠੀਆ, ਬਾਦਲ ਟੱਬਰ, 60,000 ਕਰੋੜ ਦੀ ਡਰੱਗ ਟ੍ਰੇਡ ਦਾ ਪੰਜਾਬ ਹਰਿਆਣਾ ਹਾਈ ਕੋਰਟ 'ਚ ਇਨਵੈਸਟੀਗੇਸ਼ਨ, ਇਹ ਸਾਰੇ ਮੁੱਦੇ, ਔਰ ਜਗਦੀਸ਼ ਭੋਲਾ ਉਹਨਾਂ ਦਾ ਹੀ ਪੁਲਿਸ ਦਾ DSP ਅਜਨਾ ਅਵਾਰਡ ਵਿਨਰ, ਉਹਨੇ ਬਿਕਰਮਜੀਤ ਮਜੀਠੀਆ ਦਾ ਨਾਂ ਲਿਆ। ਸੋ ਜ਼ਾਹਰ ਹੈ ਕਿ ਜਦੋਂ ਐਕਸਪੋਜ਼ ਹੋਇਆ ਤੇ ਕਾਂਗਰਸ ਪ੍ਰਧਾਨ ਪ੍ਰਤਾਪ ਬਾਜਵੇ ਨੇ ਇਸ ਦੇ ਉੱਤੇ ਪੂਰੀ ਕੈਂਪੇਨ ਕੀਤੀ ਹੈ। ਕਾਂਗਰਸ ਨੇ ਪਿਛਲੇ ਦਿਨਾਂ 'ਚ ਬਿਕਰਮਜੀਤ ਮਜੀਠੀਆ ਦੇ ਪੁਤਲੇ ਸਾੜੇ ਨੇ। ਹਾਲਾਂਕਿ ਕਾਂਗਰਸ 'ਚ ਆਪਣੀ ਡਿਵੀਜ਼ਨ ਹੈ, ਅਮਰਿੰਦਰ ਕਹਿ ਰਿਹਾ ਨਾ ਕਰਵਾਓ, CBI ਇਨਕੁਆਇਰੀ ਕਹਿ ਰਿਹਾ ਕਰਵਾਓ, ਇੱਕ ਵੱਖਰਾ ਇਸ਼ੂ ਹੈ। ਹੁਣ ਬਜਾਏ ਕਿ ਇਹ, ਔਰ ਇਹ ਕਲਚਰ ਹੁੰਦਾ ਜਦੋਂ ਕੋਈ ਸੁਸਾਇਟੀ, ਕੋਈ ਸਮਾਜ, ਕੋਈ ਏਰੀਆ ਕਰਪਟ ਹੁੰਦਾ, ਬਜਾਏ ਕਿ ਇਹ ਅਕਾਲੀ ਜਿਨ੍ਹਾਂ ਨੇ ਨਾਂ ਨਾਲ ਅਕਾਲੀ ਲਾਇਆ, ਸਿਰਾਂ ਤੇ ਪੱਗਾਂ ਨੇ,
ਗੁਰੂ ਦੀ ਆਪਣੀ ਗੱਲ ਦੇ ਆਪਣੇ ਕਹਿਣ ਵਾਲੇ ਬਣੇ ਹੋਏ ਨੇ ਕਿ ਜੇ ਅਸੀਂ ਪੰਥ ਦੀ ਆਵਾਜ਼ ਹੈ ਜੀ, ਕਿ ਇਹ ਮੰਗ ਕਰਦੇ ਕਿ ਜੇ ਇੰਡੀਪੈਂਡੈਂਟ ਇਨਕੁਆਇਰੀ ਕਰਵਾਓ, ਉਹ ਕਿਸੇ ਦੀ ਹੋਏ ਕਿ ਭਾਈ ਇਹ ਹੈ ਕਿ ਨਹੀਂ। ਉਹ ਉਹਨਾਂ ਦੇ ਪੁਤਲੇ ਸਾੜਨ ਤੇ ਲੱਗੇ ਨੇ ਤਾਂ ਕਿ ਇਹ ਕਹਿਣ ਜੀ ਸਭ ਤੋਂ ਵੱਡਾ ਡਰੱਗ ਮਾਫੀਆ ਤਾਂ ਪ੍ਰਤਾਪ ਬਾਜਵਾ ਹੈ, ਬਸ ਉਹਦਾ ਭਰਾ ਹੈ। ਹਾਲਾਂਕਿ ਕੋਈ ਸ਼ੱਕ ਨਹੀਂ ਹੈ ਵੀ ਉਹਨਾਂ ਦਾ ਵੀ ਕੋਈ ਨਾ ਕੋਈ ਸੰਬੰਧ ਹੋਏਗਾ, ਕਿਉਂਕਿ ਇਹਨਾਂ ਦਾ ਪਿਓ ਬਾਜਵਿਆਂ ਦਾ ਸਤਨਾਮ ਸਿੰਘ ਬਾਜਵਾ ਬੜਾ ਵੱਡਾ ਸਮਗਲਰ ਸੀ ਬਾਰਡਰ ਏਰੀਆ ਦਾ। ਉਹ ਕਾਂਗਰਸ 'ਚ ਵੀ ਰਿਹਾ, ਜਦੋਂ ਮਰਿਆ ਉਦੋਂ ਅਕਾਲੀਆਂ 'ਚ ਸੀ। ਸੋ ਇਹ ਕੋਈ ਫਰਕ ਨਹੀਂ ਪੈਂਦਾ ਇਹਨਾਂ ਨੂੰ। ਲੇਕਿਨ ਇਸ ਸਾਰੇ ਦੇ ਨਾਲ ਉਹਨਾਂ ਨੇ ਆਪਣੇ ਆਪ ਨੂੰ ਅਗੇਨ ਐਕਸਪੋਜ਼ ਕੀਤਾ ਕਿ ਅਕਾਲੀ ਕਲਚਰ ਕਿਸ ਕਦਰ ਕਰਪਟ ਹੈ, ਬਜਾਏ ਕਿ ਇੰਡੀਪੈਂਡੈਂਟ ਓਨੈਸਟ ਇਨਵੈਸਟੀਗੇਸ਼ਨ ਦੇ ਇਹ ਪੋਲੀਟੀਕਲੀ ਇਸ ਕਿਸਮ ਦੇ ਗਿਮਿਕ ਕਰ ਰਹੇ ਨੇ। ਜੀ, ਸਾਡਾ ਅਗਲਾ ਸਵਾਲ ਹੈ, ਪੰਜਾਬ ਸਰਕਾਰ ਤੰਬਾਕੂ ਨੂੰ ਸਸਤੇ ਭਾਵਾਂ ਤੇ ਵੇਚਣ ਦਾ ਐਲਾਨ ਕਰਨ ਵਾਲੀ ਹੈ। ਜੀ ਡਾਕਟਰ ਸਾਹਿਬ। ਦੇਖੋ, ਇਹ ਖਬਰ ਕਿਉਂਕਿ ਹੋਰ ਮੀਡੀਆ 'ਚ ਨਹੀਂ ਸੀ, ਪੰਜਾਬੀ ਅਖਬਾਰ ਅਜੀਤ ਨੇ ਹੀ ਕੈਰੀ ਕੀਤੀ ਹੈ ਜੀ, ਔਰ ਇਹਦਾ ਉਹਨਾਂ ਨੇ ਹੈਡਿੰਗ ਦਿੱਤਾ ਹੈ ਕਿ ਬੀੜੀ ਸਿਗਰਟ ਤੇ ਤੰਬਾਕੂ ਸੇਵਨ ਕਰਨ ਵਾਲਿਆਂ ਤੇ ਮਿਹਰਬਾਨ ਹੋਈ ਪੰਜਾਬ ਸਰਕਾਰ ਜੀ। ਅਖੇ ਸਸਤਾ ਤੰਬਾਕੂ ਵੱਡੀ ਮਾਤਰਾ 'ਚ ਵੇਚ ਕੇ ਕੈਂਸਰ ਮਰੀਜ਼ਾਂ ਲਈ ਫੰਡ ਜੁਟਾਵਾਂਗੇ। ਤੇ ਇਸ ਖਬਰ ਦਾ ਤੱਤਸਾਰ ਇਹ ਹੈ ਕਿ ਪਿਛਲੇ ਸਾਲ ਪੰਜਾਬ ਸਰਕਾਰ ਨੇ ਵੈਟ ਟੈਕਸ ਜਿਹੜਾ ਲਾਇਆ ਹੈ ਉਹ 22% ਤੋਂ ਵਧਾ ਕੇ 59% ਕਰ ਦਿੱਤਾ ਸੀ ਤੰਬਾਕੂ ਦੇ ਉੱਤੇ ਜੀ। ਤੇ ਨਤੀਜੇ ਦੇ ਤੌਰ ਦੇ ਉੱਤੇ ਪੰਜਾਬ 'ਚ ਤੰਬਾਕੂ ਦੀ ਕੰਜ਼ੰਪਸ਼ਨ ਘਟੀ ਹੈ ਕਿਉਂਕਿ ਮਹਿੰਗਾ ਹੋ ਗਿਆ। ਲੇਕਿਨ ਜਿਹੜਾ ਤੰਬਾਕੂ ਪੈਦਾ ਕਰਨ ਵਾਲੀਆਂ ਜਾਂ ਵੇਚਣ ਵਾਲੀਆਂ ਕੰਪਨੀਆਂ ਨੇ ਉਹਨਾਂ ਨੂੰ ਘਾਟਾ ਪਿਆ। ਤੇ ਹੁਣ ਉਹਨਾਂ ਨੇ ਸਰਕਾਰ ਨੂੰ ਇਹ ਕਿਹਾ ਕਿ ਜੀ ਇਹ ਜਿਹੜਾ ਤੁਸੀਂ ਵੈਟ ਦੇ ਵਿੱਚ ਟੈਕਸ 'ਚ ਵਾਧਾ ਕੀਤਾ ਸੀ ਉਹ ਘੱਟ ਕਰੋ। ਔਰ ਉਹਨਾਂ ਦੇ ਕਹਿਣ ਮੁਤਾਬਕ ਕਿ ਵੀ ਪੰਜਾਬ ਸਰਕਾਰ ਨੇ 25 ਕਰੋੜ ਰੁਪਏ ਦਾ ਮਾਲੀਆ ਇਕੱਤਰ ਕੀਤਾ ਵੈਟ ਰਾਹੀਂ, ਪਰ ਇੱਕ ਕੰਪਨੀ ਨੂੰ ਘਾਟਾ ਪਿਆ। ਉਹ ਪਿਛਲੇ ਸਾਲ ਉਹਨਾਂ ਨੂੰ ਪ੍ਰੋਫਿਟ ਜਿਹੜਾ ਉਹ 27.90 ਕਰੋੜ ਹੋਇਆ ਸੀ ਤੇ 2013 ਚ ਉਹਨਾਂ ਨੂੰ 24.90 ਕਰੋੜ ਹੋਇਆ। ਹੁਣ ਇਹ ਇਸ ਗੱਲ ਨੂੰ ਪਿੱਛੇ ਜੋੜ ਕੇ ਦੇਖੋ ਕਿ ਤੰਬਾਕੂ ਕੰਪਨੀਆਂ ਨੇ ਪੰਜਾਬ ਦੇ ਅਕਾਲੀ ਦਲ ਦੇ ਫੰਡ ਦੇ ਵਿੱਚ ਬੜੀ ਵੱਡੀ ਗਿਣਤੀ 'ਚ ਪੈਸਾ ਦਿੱਤਾ ਹੋਇਆ। ਕਾਂਗਰਸ ਦੇ ਵੀ ਦਿੰਦੇ ਨੇ, ਅਕਾਲੀਆਂ ਦੇ। ਉਦੋਂ ਇਹ ਸਵਾਲ ਵੀ ਉੱਠਿਆ ਸੀ ਵੀ ਤੰਬਾਕੂ ਕੰਪਨੀ ਅਕਾਲੀਆਂ ਨੂੰ, ਜਿਸ ਸਿੱਖ ਧਰਮ ਦੇ ਵਿੱਚ ਤੰਬਾਕੂ ਕੁਰੈਤ ਹੈ, ਬਜਰ ਕੁਰੈਤ ਹੈ, ਤੰਬਾਕੂ ਕੰਪਨੀਆਂ ਅਕਾਲੀ ਦਲ ਨੂੰ ਫੰਡ ਰੇਜ਼ ਉਹਨਾਂ ਦੇ ਲਈ ਕਰ ਰਹੀਆਂ ਨੇ ਜਾਂ ਉਹਨਾਂ ਨੂੰ ਪੋਲੀਟੀਕਲ ਡੋਨੇਸ਼ਨ, ਆਹ ਰੀਜ਼ਨ ਹੈ। ਔਰ ਜਿਹੜੀਆਂ ਦੋ ਚੰਗੀਆਂ NGOs ਨੇ ਜਿਹੜੀਆਂ ਪੰਜਾਬ 'ਚ ਕੈਂਸਰ ਦੇ ਖਿਲਾਫ ਲੜ ਰਹੀਆਂ ਨੇ, ਉਹਨਾਂ ਨੇ ਜਾ ਕੇ ਪਰਮਿੰਦਰ ਢੀਂਡਸੇ ਨੂੰ ਕਿਹਾ ਕਿ ਜੀ ਤੁਸੀਂ ਕੀ ਕਰ ਰਹੇ ਹੋ। ਪੰਜਾਬ ਦੇ ਵਿੱਚ ਇਸ ਵੇਲੇ 2.5 ਮਿਲੀਅਨ ਜਿਹੜੇ ਲੋਕ ਨੇ ਉਹ ਤੰਬਾਕੂ ਨੋਸ਼ੀ ਕਰਦੇ ਨੇ ਔਰ 1 ਮਿਲੀਅਨ ਕੈਂਸਰ ਦਾ ਉਹਦੇ 'ਚੋਂ ਹੁੰਦਾ ਹੈ। ਉਹ ਕਹਿੰਦਾ ਜੀ ਨਹੀਂ, ਤੁਸੀਂ ਫਿਕਰ ਨਾ ਕਰੋ, ਇਹ ਜਿਹੜਾ ਅਸੀਂ ਹੁਣ ਤੰਬਾਕੂ ਪ੍ਰੋਡਕਟ ਸਸਤੇ ਕਰਾਂਗੇ, ਇਹਦੇ 'ਚ ਜਿਹੜੀ ਆਮਦਨ ਹੋਏਗੀ ਇਹ ਕੈਂਸਰ ਦੇ ਮਰੀਜ਼ਾਂ ਦੇ ਇਲਾਜ ਲਈ ਵਰਤਾਂਗੇ। ਜੀ, ਹੁਣ ਤੁਸੀਂ ਇਹ ਤੋਂ ਅੰਦਾਜ਼ਾ ਲਾਓ ਵੀ ਜਿਹੜੀ ਡੀਜਨਰੇਸ਼ਨ ਦਾ ਲੈਵਲ ਹੈ ਉਹ ਤੰਬਾਕੂ ਕੈਂਸਰ ਪੈਦਾ ਕਰਨ ਦਾ ਕਾਜ਼ ਹੈ। ਜੀ ਜੀ, ਸਿੱਖੀ ਦੇ ਵਿੱਚ ਬਵਰਜਤ ਹੈ। ਤੁਸੀਂ ਪੰਜਾਬ 'ਚ ਆਲਰੇਡੀ ਨਸ਼ੇ, ਸ਼ਰਾਬ ਔਰ ਦੂਜੇ ਤੀਜੇ ਹੈਰੋਇਨ ਔਰ ਸਮੈਕ ਖੁੱਲੀ ਹੈ। ਔਰ ਪੰਜਾਬ ਹੈ ਇਸ ਵੇਲੇ ਹਿੰਦੁਸਤਾਨ ਦੀ ਚੌਥੀ ਪੰਜਵੀਂ ਤੰਬਾਕੂ ਕੰਜ਼ਿਊਮ ਕਰਨ ਵਾਲੀ ਸਟੇਟ ਬਣ ਗਿਆ। ਇਹ ਵੈਟ ਵਧਣ ਦੇ ਨਾਲ ਇਹ ਫਰਕ ਪਿਆ ਕਿ ਉਹਦੀ ਕੰਜ਼ੰਪਸ਼ਨ ਘਟੀ ਸੀ। ਤੇ ਇਹ ਹੁਣ ਦੇਖ ਲਓ ਵੀ ਇੱਥੇ ਜਥੇਦਾਰ ਅਕਾਲ ਤਖਤ ਨੂੰ ਵੀ ਨਜ਼ਰ ਨਹੀਂ ਆਉਂਦਾ ਕਿ ਪੰਥਕ ਸਰਕਾਰ ਸ਼ਰਾਬ ਦੇ ਨਸ਼ੇ ਖੋਲ੍ਹਦੀ, ਸ਼ਰਾਬ ਦੇ ਠੇਕੇ ਖੋਲ੍ਹਦੀ ਹੈ ਤੇ ਹੁਣ ਇਹ ਤੰਬਾਕੂ ਨੂੰ ਜਿਹੜਾ ਉਹ ਸਸਤਾ ਕਰਕੇ ਲੋਕਾਂ ਨੂੰ ਕੰਜ਼ਿਊਮ ਕਰਾਉਣਗੇ ਕਿ ਤੰਬਾਕੂ ਇਸਤੇਮਾਲ ਕਰੋ। ਜੀ ਜੀ, ਤੇ ਕਿਸ ਕਿਸਮ ਦਾ ਇਹ ਸਾਡਾ ਧਾਰਮਿਕ ਨੈਟਵਰਕ ਹੈ ਔਰ ਕਿਸ ਕਿਸਮ ਦੇ ਇਹ ਸਾਡੇ ਆਗੂ ਨੇ ਉੱਥੇ ਜਿਨ੍ਹਾਂ ਨੂੰ ਇਹ ਪੰਥਕ ਪਾਰਟੀ ਜਿਹੜੀ ਕਹਾਉਂਦੀ ਹੈ। ਜੀ ਬਿਲਕੁਲ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੇ ਸ਼ਲੋਕ ਨੰਬਰ 28 ਨੂੰ ਚੁਣੇ। ਜੀ, ਤੇ ਸ਼ਲੋਕ ਹੈ, ਲੱਖ 84 ਮੇਦਨੀ ਤਿਸਨਾ ਜਲਤੀ ਕਰੇ ਪੁਕਾਰ, ਇਹ ਮੋਹ ਮਾਇਆ ਸਭ ਪਸਰਿਆ, ਨਾਲ ਚਲੇ ਨਾ ਅੰਤੀ ਵਾਰ, ਬਿਨ ਹਰ ਸ਼ਾਂਤ ਨਾ ਆਵੇ, ਕਿਸ ਆਗਿਆ ਕਰੀ ਪੁਕਾਰ, ਵੱਡ ਭਾਗੀ ਸਤਿਗੁਰ ਪਾਇਆ, ਬੂਝਿਆ ਬ੍ਰਹਮ ਵਿਚਾਰ, ਤਿਸਨਾ ਅਗਨ ਸਭ ਬੁਝ ਗਈ, ਜਨ ਨਾਨਕ ਹਰ ਉਰਤਾਰ। ਜੀ, ਇਹ ਸ਼ਲੋਕ ਵਾਰਾਂ ਤੇ ਵਧੀਕ ਚੋਂ ਲਿਆ ਔਰ ਅਸੀਂ ਸਿਸਟਮੈਟਿਕਲੀ ਇਹਨਾਂ ਦੀ ਵਿਚਾਰ ਕਰਦੇ ਹਾਂ। ਅੱਜ ਸ਼ਲੋਕ ਨੰਬਰ 28 ਹੈ। ਜੀ, ਗੁਰੂ ਸਾਹਿਬ ਫਰਮਾਉਂਦੇ ਨੇ ਕਿ ਇਹ ਜਿਹੜੀ ਮੇਦਨੀ ਧਰਤੀ ਨੂੰ ਕਹਿੰਦੇ ਨੇ, ਇਸ ਦੇ ਉੱਤੇ 84 ਲੱਖ ਡਿਫਰੈਂਟ ਫਾਰਮਸ ਆਫ ਲਾਈਫ ਨੇ। ਅੱਡ ਅੱਡ ਜੀਵ ਜੰਤੂ, ਅਮੀਬਾ ਤੋਂ ਸ਼ੁਰੂ ਹੋ ਕੇ ਇਨਸਾਨ ਤੱਕ, ਜੀ ਇਹ ਇੰਨੀ ਕਿਸਮ ਦੀ ਜ਼ਿੰਦਗੀ ਹੈ। ਤੇ ਇਹ ਸਾਰੇ ਹੀ ਤਿਸਨਾ ਦੀ ਅੱਗ ਦੇ ਵਿੱਚ, ਤਿਸਨਾ ਜਾਂ ਤ੍ਰਿਸ਼ਨਾ, ਡਿਜ਼ਾਇਰ, ਚਾਹਨਾ, ਮੈਂ ਭੁੱਖ,
ਜੀ ਲਾਲਚ, ਇਸ ਦੇ ਵਿੱਚ ਸੜ ਰਹੇ ਨੇ ਜੀਵ। ਜਲਤੀ ਕਰੇ ਪੁਕਾਰ, ਕਿਉਂਕਿ ਇਹ ਮੇਦਨੀ ਹੈ ਧਰਤੀ, ਉਹਨਾਂ ਦੇ ਵਿੱਚ ਤੇ ਜੀਵ ਜਦੋਂ ਤ੍ਰਿਸ਼ਨਾ ਦੀ ਅੱਗ 'ਚ ਸੜਦੇ ਨੇ ਤੇ ਮਾਨੋ ਧਰਤੀ ਸੜ ਰਹੀ ਹੈ। ਹੋਰ ਕੋਈ ਇਹ ਨਹੀਂ ਹੁੰਦਾ ਵੀ ਧਰਤੀ 'ਚ ਅੱਗ ਲੱਗੀ ਹੁੰਦੀ ਹੈ। ਜਦੋਂ ਜੀਵਾਂ ਦੇ ਅੰਦਰ ਅੱਗ ਲੱਗੀ ਹੈ, ਜੀ ਖੋਆ ਮਾਈ ਪਈ ਹੈ, ਦੌੜ ਲੱਗੀ ਹੋਈ ਹੈ, ਧਨ ਦੀ, ਪੈਸੇ ਦੀ, ਸਹਿਸ ਖਟੇ ਲੱਖ ਕੋ ਉਠ ਤਾਵੇ, ਤ੍ਰਿਪਤ ਨਾ ਆਵੇ, ਮਾਇਆ ਪਾਛੇ ਪਾਵੇ। ਜਦੋਂ ਇਹ ਦੌੜ ਚੱਲ ਰਹੀ ਹੈ ਤਾਂ ਫਿਰ ਇਵੇਂ ਹੀ ਹੈ ਕਿ ਧਰਤੀ ਸੜ ਰਹੀ ਹੈ। ਤੇ ਗੁਰੂ ਸਾਹਿਬ ਫਰਮਾਉਂਦੇ ਨੇ, ਇਹੋ ਮੋਹ ਮਾਇਆ ਸਭ ਪਸਰਿਆ, ਨਾਲ ਚਲੇ ਨਾ ਅੰਤੀ ਵਾਰ। ਜੀ ਕਿ ਜੋ ਇਹ ਪਸਾਰਾ ਹੈ, ਇਹ ਇਸ ਮੋਹ ਤੇ ਮਾਇਆ ਦੇ ਵਿੱਚ ਫਸਿਆ ਹੋਇਆ। ਕਿਤੇ ਨਾ ਕਿਤੇ ਇਹੀ ਸਾਡੀ ਜ਼ਿੰਦਗੀ ਨੂੰ ਡਰਾਈਵ ਕਰ ਰਹੀਆਂ ਨੇ, ਮੋਹ ਔਰ ਮਾਇਆ ਦੀਆਂ ਫੋਰਸਿਸ। ਜੀ ਪਰ ਇਸ ਦੇ ਬਾਵਜੂਦ ਕਿ ਹਕੀਕਤ ਇਹ ਹੈ ਕਿ ਅਖੀਰ 'ਚ ਕਿਸੇ ਨੇ ਨਾਲ ਨਹੀਂ ਜਾਣਾ ਹੈ, ਕਿਸੇ ਨੇ ਨਾਲ ਨਹੀਂ ਚੱਲਣਾ ਹੈ। ਉਹ ਜਿਹੜਾ ਕਿਵੇਂ ਆਇਆ ਤੇ ਕਿਵੇਂ ਜਾਣਾ, ਨਾਂਗੇ ਆਏ ਨਾਂਗੇ ਜਾਣਾ, ਉਹ ਹਰ ਕੋਈ ਪੜ੍ਹਦਾ ਜੀ। ਪਰ ਸਮੱਸਿਆ ਇਹ ਹੁੰਦੀ ਵੀ ਜਿਹੜੇ ਪੜ੍ਹ ਵੀ ਰਹੇ ਹੁੰਦੇ ਨੇ, ਰਾਗੀ ਸਿੰਘ ਵੀ ਜਦੋਂ ਇਹ ਸ਼ਬਦ ਤਾਂ ਬੜੇ ਵਿਰਾਗ ਨਾਲ ਪੜ੍ਹ ਰਹੇ ਹੁੰਦੇ ਨੇ, ਤੇ ਬਾਹਰ ਨਿਕਲ ਕੇ ਜੇ ਤੁਸੀਂ ਉਹਨਾਂ ਨਾਲ 5100 ਕੀਤਾ, 5000 ਦਿਓ, ਤੇ ਉਹ ਗਿਣ ਕੇ ਕਹਿਣਗੇ ਸਰ ਜੀ $100 ਰਹਿ ਗਿਆ ਜੇ, ਉਹ ਵੀ ਦੇ ਦਿਓ। ਜੀ ਉਹ ਪੜ੍ਹ ਕੇ ਅੰਦਰ ਆਏ ਹੁੰਦੇ ਨੇ, ਨਾਂਗੇ ਆਏ ਨਾਂਗੇ ਜਾਣਾ। ਸੋ ਇਹ ਹੀ ਮੋਹ ਮਾਇਆ ਦਾ ਪਸਾਰਾ ਹੈ ਕਿ ਇਹਦੇ ਚੋਂ ਕੋਈ ਵੀ ਨਹੀਂ ਬਚਿਆ ਹੈ। ਜਿਹੜੇ ਧਰਮ ਦੀ ਗੱਲ ਕਰਨ ਵਾਲੇ ਨੇ ਉਹ ਤੋਂ ਕਈ ਵਾਰੀ ਆਮ ਲੋਕਾਂ ਨਾਲੋਂ ਵੀ ਜ਼ਿਆਦਾ ਇਸ ਗਰੀਡ ਦੇ ਵਿੱਚ ਫਸੇ ਹੋਏ ਨੇ। ਜੀ ਲੇਕਿਨ ਇਸ ਚੋਂ ਛੁਟਕਾਰਾ ਹੋ ਸਕਦਾ ਹੈ। ਵੱਡ ਭਾਗੀ ਸਤਿਗੁਰ ਪਾਇਆ, ਜੇ ਵੱਡੇ ਭਾਗਾਂ ਨੂੰ ਸਤਿਗੁਰੂ ਦੇ ਨਾਲ ਮਿਲਾਪ ਹੋਏ, ਸਤਿਗੁਰੂ ਗੁਰੂ ਦਾ ਸ਼ਬਦ ਹੈ, ਗੁਰੂ ਦੀ ਬਾਣੀ ਹੈ, ਜੀ ਉਸ ਦੇ ਉੱਤੇ ਅਸੀਂ ਅਮਨ ਨਾ ਕਰੀਏ। ਬੂਝਿਆ ਬ੍ਰਹਮ ਵਿਚਾਰ, ਔਰ ਗੁਰੂ ਦੇ ਉੱਤੇ ਵਿਸ਼ਵਾਸ ਕਰਕੇ ਅਸੀਂ ਗੁਰੂ ਦੇ ਬੋਲਾਂ ਦੇ ਉੱਤੇ ਗੁਰਮਤ ਦੇ ਮੁਤਾਬਕ ਆਪਣੇ ਜੀਵਨ ਨੂੰ ਜੀਵੀਏ। ਜੀ ਤਿਸਨਾ ਅਗਨ ਸਭ ਬੁਝ ਗਈ। ਫਿਰ ਜਿਹੜੀ ਤ੍ਰਿਸ਼ਨਾ ਦੀ ਅੱਗ ਸਾੜ ਰਹੀ ਸੀ ਸਾਡੇ ਅੰਦਰ, ਹਾਏ 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 ਮਚੀ ਹੋਈ ਸੀ, ਉਹ ਇੱਕ ਠੰਡਕ ਰੂਪ ਬਣ ਜਾਂਦੀ ਹੈ। ਅੰਦਰ ਠੰਡਾ ਹੈ, ਉਸ ਨਾਮ ਦੀ ਠੰਡ ਦੇ ਨਾਲ ਅਸੀਂ ਫਿਰ ਇਹ ਕਹਿੰਦੇ ਹਾਂ, ਉਠਤ ਸੁਖੀਆ ਬੈਠਤ ਸੁਖੀਆ, ਭਉ ਨਹੀਂ ਲਾਗੈ ਜਾਂ ਐਸੇ ਬੁਝੀਐ, ਰਾਖਾ ਏਕ ਹਮਾਰਾ ਸੁਆਮੀ, ਸਗਲ ਘਟਾ ਕੇ ਅੰਤਰ ਜਾਮੀ। ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰ ਮੰਤਰ ਦੜਾਇਆ। ਸੋ ਇਹ ਅਵਸਥਾ ਹੁੰਦੀ ਹੈ। ਸੋ ਗੁਰੂ ਸਾਹਿਬ ਫਰਮਾਉਂਦੇ ਨੇ, ਤਿਸਨਾ ਅਗਨ ਸਭ ਬੁਝ ਗਈ, ਜਨ ਨਾਨਕ ਹਰ ਉਰਤਾਰ। ਜੀ ਕਿ ਨਾਨਕ ਜਨ, ਤੀਸਰੇ ਪਾਤਸ਼ਾਹ ਕਹਿੰਦੇ ਨੇ ਕਿ ਜੇ ਹਰੀ ਨੂੰ, ਵਾਹਿਗੁਰੂ ਦੇ ਨਾਂ ਨੂੰ ਉਰ ਦਿਲ ਨੂੰ ਕਹਿੰਦੇ ਨੇ, ਕਿ ਦਿਲ ਦੇ ਅੰਦਰ ਧਾਰਨ ਕਰ ਲਈਏ ਤੇ ਫਿਰ ਗੁਰੂ ਦੀ ਮੱਤ ਲੈ ਕੇ ਸਤਿਗੁਰੂ ਦੀ ਬਖਸ਼ਿਸ਼ ਦੇ ਨਾਲ ਹਰੀ ਦਾ ਨਾਮ ਜੇ ਹਿਰਦੇ ਦੇ ਵਿੱਚ ਵਸੇ ਤੇ ਤਿਸਨਾ ਅਗਨ ਸਭ ਬੁਝ ਗਈ, ਜਨ ਨਾਨਕ ਹਰ ਉਰਤਾਰ। ਇਸ ਤਰ੍ਹਾਂ ਇਸ ਤ੍ਰਿਸ਼ਨਾ ਦੀ ਅੱਗ ਤੋਂ ਛੁਟਕਾਰਾ ਹੋਏਗਾ ਜੀ ਤੇ ਫਿਰ ਠੰਡਕ ਹੀ ਠੰਡਕ। ਜੀ ਜੀ ਬਿਲਕੁਲ ਡਾਕਟਰ ਸਾਹਿਬ, ਠੰਡਕ ਹੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਵੀਅਰਸ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੀ ਰਾਏ ਤੇ ਸੁਝਾਅ ਭੇਜੇ, ਤੇ ਇਸ ਤਰ੍ਹਾਂ ਹੀ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਦੇਖਦੇ ਰਹੋ TV 84। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।